3 ਚੀਜ਼ਾਂ ਬਹੁਤ ਰੀਸੈਂਟਲੀ ਵਾਪਰੀਆਂ ਹੈਗੀਆਂ। ਆਪਾਂ ਜਿਹੜਾ ਪੰਜਾਬੀ ਰੇਡੀਓ USA ਦੇ ਉੱਤੇ ਟਰੱਕਿੰਗ ਦਾ ਪ੍ਰੋਗਰਾਮ ਇਸੇ ਕਰਕੇ ਸ਼ੁਰੂ ਕੀਤਾ ਸੀ ਬਹੁਤ ਲੰਮਾ ਸਮਾਂ ਪਹਿਲਾਂ ਵੀ ਆਪਣੀ ਕਮਿਊਨਿਟੀ ਨੂੰ ਐਜੂਕੇਸ਼ਨ ਦੇ ਸਕੀਏ, ਆਪਾਂ ਨੂੰ ਵੀ ਨੌਲੇਜ ਮਿਲੇ ਤਾਂ ਕਿ ਜੇ ਕਿਸੇ ਨੇ ਮੇਰੇ ਵਰਗੇ ਨੇ ਇੱਕ ਨੇ ਦਸਤਾਰ ਸਜਾਈ ਹੋਈ ਆ, ਤੁਸੀਂ ਆਪਣੇ ਆਪ ਨੂੰ ਰਿਪ੍ਰੈਜ਼ੈਂਟ ਨਹੀਂ ਕਰਦੇ, ਤੁਸੀਂ ਪੂਰੀ ਕੌਮ ਨੂੰ ਰਿਪ੍ਰੈਜ਼ੈਂਟ ਕਰ ਰਹੇ ਆ। ਤੇ ਜਿਹਨੂੰ ਸ਼ੱਕ ਆ ਤੇ ਅੱਜ ਦੀਆਂ ਗੂਗਲ ਦੇ ਉੱਤੇ ਜਸ਼ਨਪ੍ਰੀਤ ਸਿੰਘ ਨਾਂ ਪਾ ਕੇ ਦੇਖ ਲਿਓ ਵੀ ਕਿੰਨੇ ਪੇਜਾਂ ਤੇ ਦੁਨੀਆ ਦਾ ਕੋਈ ਵੀ ਟੀਵੀ ਚੈਨਲ ਨਹੀਂ, ਕੋਈ ਵੀ ਅਖਬਾਰ ਨਹੀਂ ਜਿਹਦੇ ਤੇ ਇਹ ਖਬਰ ਨਹੀਂ ਹੈਗੀ। ਸੋ ਜੋ ਕੁਝ ਹਰਜਿੰਦਰ ਸਿੰਘ ਦਾ ਵਾਪਰਿਆ, ਉਸ ਤੋਂ ਬਾਅਦ 3 ਦਿਨ ਪਹਿਲਾਂ 10 ਜਿਨ੍ਹਾਂ ਦੇ ਲਾਸਟ ਨੇਮ ਸਿੰਘ ਆ, ਉਹ ਕਾਰਗੋ ਥੈਫਟ ਦੇ ਵਿੱਚ ਫੜੇ ਗਏ ਆ, ਫੈਡਰਲ ਇੰਡਾਈਟਮੈਂਟ ਹੋਣੀ ਆ ਤੇ ਪਰਸੋਂ ਜਿਹੜਾ ਐਕਸੀਡੈਂਟ ਹੋਇਆ, ਉਹਦਾ ਇਕੱਲਾ ਟਰੱਕਿੰਗ ਇੰਡਸਟਰੀ ਤੇ ਨਹੀਂ ਫਰਕ ਪੈ ਰਿਹਾ ਕਿਉਂਕਿ ਆਪਾਂ ਰੇਡੀਓ ਤੇ ਆ, ਮੈਨੂੰ ਕਾਲਾਂ ਆਈਆਂ, ਇੱਕ ਮੁੰਡਾ ਕਹਿੰਦਾ ਵੀ ਭਾਜੀ ਮੈਂ ਊਬਰ ਚਲਾਉਣਾ ਤੇ ਕਹਿੰਦਾ ਵੀ ਮੈਂ ਕਿਹਾ ਵੀ ਚਲੋ ਗੁਰਦੁਆਰੇ ਮੱਥਾ ਟੇਕ ਕੇ ਚੱਲ ਜਾਣਾ, ਮੈਂ ਅੱਜ ਪੱਗ ਬੰਨ੍ਹ ਲਈ, ਮੋਨਾ ਸੀ ਹਨਾ। ਤੇ ਕਹਿੰਦਾ ਜਿਹੜੀ ਸਵਾਰੀ ਨੂੰ ਮੈਂ ਚੱਕਣਾ ਸੀ ਉਹ ਆਈ ਜਦੋਂ ਉਹਨੇ ਮੈਨੂੰ ਦੇਖਿਆ ਪੱਗ ਵਾਲੇ ਨੂੰ, ਕਹਿੰਦਾ ਮੈਨੂੰ ਗਾਲਾਂ ਕੱਢੀਆਂ ਵੀ ਆਈ ਡੋਂਟ ਵਾਂਟ ਟੂ ਗੋ ਵਿਦ ਯੂ, ਯੂ ਵਿਲ ਕਿਲ ਮੀ ਹਨਾ ਇਨ ਐਕਸੀਡੈਂਟ। ਤੇ ਇਹਦਾ ਤੁਸੀਂ ਅਸਰ ਦੇਖੋ ਕਿਉਂਕਿ ਉਹਨੂੰ ਉਹਦੀ ਵੀਡੀਓ ਦੇਖੀ ਹੋਣੀ, ਤਾਂ ਮੈਂ ਕਿਹਾ ਯਾਰ ਤੂੰ ਰਿਪੋਰਟ ਕਰਨਾ ਸੀ, ਕਹਿੰਦਾ ਮੈਂ ਤਾਂ ਡਰ ਗਿਆ ਵੀ ਮੈਂ ਵੀ ਆਈਸ ਨਾ ਆ ਜਾਏ। ਹੁਣ ਉਹ ਉੱਧਰੋਂ ਵੀ ਬੰਦੇ ਡਰਦੇ ਆ ਵਿਚਾਰੇ ਜੇ ਕੋਈ ਕਿਸੇ ਦਾ ਵਰਕ ਪਰਮਿਟ ਆ। ਇੱਦਾਂ ਹੀ ਇੱਕ 711 ਵਾਲੀ ਦੀ ਕਾਲ ਆਈ, ਕਹਿੰਦਾ ਵੀ ਮੈਂ ਕੰਮ ਕਰਦਾ ਸੀ, ਮੈਨੂੰ ਆ ਕੇ ਗਾਲਾਂ ਕੱਢੀਆਂ ਉਹਨੇ ਵੀ ਤੂੰ ਹੁਣ ਟਰੱਕ ਚਲਾ ਕੇ ਇੱਥੋਂ ਪਹਿਲਾਂ ਟਰੱਕ ਚਲਾਉਂਦਾ ਸੀ ਵੀ ਹੁਣ ਇੱਥੇ ਕੰਮ ਕਰਦਾ। ਸੋ ਇਹਦਾ ਤੁਸੀਂ ਇਹ ਨਾ ਦੇਖੋ ਅਸਰ ਕਿ ਸਿਰਫ ਜਿਹੜਾ ਆ ਟਰੱਕਿੰਗ ਦੇ ਜਿਹੜੇ 30 35 ਸਾਲ ਤੋਂ ਵਿਚਾਰੇ ਕੰਮ ਕਰਦੇ ਉਹਨਾਂ ਦੇ ਉੱਤੇ ਕੀ ਵਾਪਰ ਰਿਹਾ ਹੈਗਾ। ਆਮ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਲੋਕਾਂ ਦੇ ਉੱਤੇ ਵੀ ਜਿਹੜਾ ਇਸ ਦਾ ਅਸਰ ਆ, ਹੈ ਤਾਂ ਇਹ ਮਾੜੀ ਚੀਜ਼ ਐਕਸੀਡੈਂਟ ਆ, ਉਸ ਡਰਾਈਵਰ ਦੀ ਗਲਤੀ ਆ, ਉਹਨੇ ਜੋ ਕੀਤਾ, ਪਰ ਉਹਦਾ ਖਾਮਿਆਜ਼ਾ ਕਮਿਊਨਿਟੀ ਨੂੰ ਭੁਗਤਣਾ ਪੈਂਦਾ ਕਿਉਂਕਿ ਆਪਾਂ ਦੇਖ ਰਹੇ ਹਾਂ, ਆਪਾਂ ਇੱਕ ਪੋਲੀਟੀਕਲੀ ਚਾਰਜਡ ਮਾਹੌਲ ਦੇ ਵਿੱਚ ਰਹਿ ਰਹੇ ਹਾਂ ਇਸ ਮੌਕੇ ਨਾ, ਖਾਸ ਗੱਲ ਕਰਕੇ। ਇਹ ਆ ਵੀ ਬਿਲਕੁਲ ਰਮਨ ਜੀ, ਹੁਣ ਕੱਲ ਜੋ ਹੋਇਆ ਉਹ ਸ਼ਾਨ ਡਫੀ ਨੇ ਟਵੀਟ ਕੀਤਾ, ਈਵਨ ਪ੍ਰੈਜ਼ੀਡੈਂਟ ਟਰੰਪ ਨੇ ਉਹ ਟਵੀਟ ਕੀਤਾ ਰਾਤੀ 9:30 ਵਜੇ ਵੀ $40 ਮਿਲੀਅਨ ਜਿਹੜਾ ਅਸੀਂ ਰੋਕਿਆ ਕੈਲੀਫੋਰਨੀਆ ਦਾ, ਉਹ ਇਸੇ ਕਰਕੇ ਰੋਕਿਆ ਸੀ ਵੀ ਕੈਲੀਫੋਰਨੀਆ ਵਾਲੇ ਕਿੱਦਾਂ ਦੇ ਬੰਦਿਆਂ ਨੂੰ ਲਾਇਸੈਂਸ ਦਿੰਦੇ ਆ। ਹੁਣ ਕੁਐਸਚਨ ਮੇਰਾ ਤੁਹਾਨੂੰ ਤੇ ਸਾਡੇ ਜਿਹੜੇ ਸਰੋਤੇ ਆ ਉਹਨਾਂ ਨੂੰ ਇਹ ਆ ਵੀ ਜਿਹੜੀਆਂ 3 ਚੀਜ਼ਾਂ, ਹਰਜਿੰਦਰ ਸਿੰਘ ਵਾਲਾ ਰੋਂਗ ਯੂ ਟਰਨ ਦਾ ਐਕਸੀਡੈਂਟ, ਆ 10 ਜਣੇ ਜਿਹੜੇ ਕਾਰਗੋ ਥੈਫਟ ਫੜੇ ਗਏ ਆ, ਤੇ ਪਰਸੋਂ ਵਾਲਾ ਜਸ਼ਨਪ੍ਰੀਤ ਸਿੰਘ ਦਾ ਐਕਸੀਡੈਂਟ, ਕੀ ਇਹ ਤੋਂ ਬਚਿਆ ਜਾ ਸਕਦਾ ਸੀ ਕਿ ਨਹੀਂ? ਜੀ ਬਿਲਕੁਲ ਜੀ, ਆ ਦੇਖੋ ਸੋਚ ਸਾਡੀ ਕਿੱਥੇ ਚਲੀ ਗਈ ਆ। ਮੈਂ ਨਾ ਸਟਾਰਟ ਕਰੂੰਗਾ ਇੱਕ ਆਪਣੇ ਜਿਹੜੇ ਵਿਊਅਰ ਹੈਗੇ ਆ ਉਹਨਾਂ ਦੇ ਕਮੈਂਟ ਤੋਂ। ਨਿਕ ਸਰਾਂ, ਇਹਨਾਂ ਦਾ ਕਮੈਂਟ ਦੇਖੋ ਕਿੰਨਾ ਮਤਲਬ ਕਿ ਹੈਗਾ ਕਿ ਇਹਨਾਂ ਨੂੰ ਕਿਹੜੀ ਅੰਦਰੂਨੀ ਜਿਹੜੀ ਜਾਣਕਾਰੀ ਆ ਕਿ ਜਿਹੜੀ ਮੀਡੀਆ ਇਸ ਡਰਾਈਵਰ ਨੂੰ ਕਹਿ ਰਹੀ ਕਿ ਉਹਨੇ ਡਰੱਗ ਕੀਤਾ ਸੀਗਾ ਜਾਂ ਉਹਨੇ ਕੁਛ ਇੱਦਾਂ ਦਾ ਕੀਤਾ ਸੀਗਾ, ਉਹ ਗਲਤ ਆ, ਉਹ ਝੂਠ ਆ। ਮਤਲਬ ਇੱਕ ਪਾਸੇ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਆ, ਉਹਨਾਂ ਦਾ ਟੈਸਟ ਕੀਤਾ ਆ। ਜੇ ਪੁਲਿਸ ਇਹ ਕਹਿ ਰਹੀ ਆ ਜਾਂ ਇਨਵੈਸਟੀਗੇਸ਼ਨ ਇਹ ਕਹਿ ਰਹੀ ਆ ਕਿ ਹੀ ਵਾਜ਼ ਅੰਡਰ ਦਾ ਇਨਫਲੂਐਂਸ ਆਫ ਕੰਟਰੋਲ ਸਬਸਟੈਂਸ, ਤੇ ਇਹਦਾ ਮਤਲਬ ਆ ਵੀ ਉਹ ਮਜ਼ਾਕ ਕਰ ਰਹੇ ਆ ਹੈ ਬਈ ਇਹ ਇੱਕ ਸਿਰਫ ਇਸ ਐਕਸੀਡੈਂਟ ਨੂੰ। ਮਤਲਬ ਮੈਨੂੰ ਲੋਕਾਂ ਦੀ ਸੋਚ ਦੇ ਉੱਤੇ ਹੈਰਾਨੀ ਹੋਣ ਸ਼ੁਰੂ ਹੋ ਗਈ ਆ ਵੀ ਕਿਹੜੀ ਸੋਚ ਲੈ ਕੇ ਜੰਮੇ ਆ ਤੁਸੀਂ, ਮਤਲਬ ਕਿਸ ਸੋਚ ਦੇ ਮਾਲਕ ਆ ਤੁਸੀਂ ਕਿ ਤੁਸੀਂ ਇੱਕ ਇਹੋ ਜਿਹੇ ਕੰਟਰੀ ਦੇ ਵਿੱਚ ਬੈਠੇ ਆ ਜਿੱਥੇ ਕਿ ਇਨਵੈਸਟੀਗੇਸ਼ਨ ਜਿੰਨਾ ਚਿਰ ਨਹੀਂ ਹੁੰਦੀ ਉਹਨਾਂ ਚਿਰ ਕੋਈ ਐਸੀ ਚੀਜ਼ ਨਹੀਂ ਕਹੀ ਜਾਂਦੀ। ਤੁਸੀਂ ਕਿਉਂ ਯਾਰ, ਮਤਲਬ ਇੱਕ ਤਾਂ ਕਹਿੰਦੇ ਨਹੀਂ ਹੁੰਦੇ ਇੱਕ ਚੋਰ ਤੇ ਦੂਜਾ ਚਤਰ, ਉੱਤੋਂ ਇੱਕ ਤਾਂ ਗਲਤੀਆਂ ਤੇ ਉੱਤੋਂ ਮਤਲਬ ਆਹ ਚੀਜ਼ ਕਹਿਣੀ, ਮਤਲਬ ਕਿੱਡਾ ਹਾਸੋਹੀਣੀ ਜੀ ਗੱਲ ਆ ਵੀ ਅਸੀਂ ਇਹਨਾਂ ਚੀਜ਼ਾਂ ਨੂੰ ਰੋਕਣ ਦੀ ਬਜਾਏ ਆਪਾਂ ਪਿਛਲੇ ਕਿੰਨੇ ਚਿਰਾਂ ਤੋਂ ਇਹ ਚੀਜ਼ ਜਿਹੜੀ ਆ ਇਹ ਕਹਿ ਰਹੇ ਹੈਗੇ ਆ ਕਿ ਯਾਰ ਸੁਧਰ ਜਾਓ ਸੁਧਰ ਜਾਓ। ਆਪਾਂ ਪਿਛਲੇ ਹਰਜਿੰਦਰ ਸਿੰਘ ਦੇ ਐਕਸੀਡੈਂਟ ਤੋਂ ਬਾਅਦ ਆਪਾਂ ਇਹ ਗੱਲ ਕਹੀ ਸੀਗੀ ਕਿ ਤੁਹਾਡੀਆਂ ਹਾਇਰਿੰਗ ਪ੍ਰੈਕਟਿਸਿਸ, ਤੁਹਾਡੀਆਂ ਹਰ ਚੀਜ਼ ਜਿਹੜੀ ਆ ਉਹ ਤੁਸੀਂ ਆਪਣੀ ਲਾਈਨ ਅਪ ਕਰ ਲਓ। ਪਰ ਮੈਨੂੰ ਨਹੀਂ ਲੱਗਦਾ ਕਿ ਆਪਣੀ ਕਮਿਊਨਿਟੀ ਨੂੰ ਕੋਈ ਵੀ ਚੀਜ਼ ਜਿਹੜੀ ਅਸਰ ਕਰਦੀ ਆ ਜਾਂ ਕੋਈ ਵੀ ਚੀਜ਼ ਜਿਹੜੀ ਆ